ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਾਈਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਾਂਜੀ ਭਾਜੀ, ਮੇਰਾ ਸਵਾਲ ਹੈ ਮਹਾਵੀ ਸਕੇਲ ਦਾ, ਹਨਾ ਭਾਜੀ। ਕਿਤੇ ਵੀ ਸਕੇਲ ਤੇ ਕੱਢਦੇ ਆ ਤੇ ਜੋ ਆਪਣਾ ਕੰਮ ਕਰਨ ਤੇ ਆਪਾਂ ਨੂੰ ਬਾਅਦ ਚ ਮਕੈਨਿਕ ਆਪ ਬੁਲਾਉਣਾ ਪੈਂਦਾ, ਹਨਾ। ਤੇ ਜਿਹੜੀ ਮਹਾਵੀ ਸਕੇਲ ਹੈ ਇੱਥੇ 3 ਪਿੱਕੇ ਉਹ ਕੰਟੀਨਿਊ ਜੋ ਉੱਥੇ ਹੀ ਹੁੰਦੇ ਆ। ਤੇ ਮੇਰੀ ਸੀਲ 3 ਅਫਸਰਾਂ ਨੇ ਚੈੱਕ ਕੀਤੀ ਹੈ ਨਾ, ਫਿਰ ਮੈਨੂੰ ਕਹਿੰਦੇ ਤੈਨੂੰ ਇੱਥੇ ਕਰਾਉਣਾ ਪੈਣਾ। ਉਹ 150 ਤੋਂ ਲੈ ਕੇ 200 ਦਾ ਕੰਮ ਸੀ, ਜਿਹਦਾ 650 ਤੇ ਪੌਣੇ 700 ਰੁਪਇਆ ਮੇਰਾ ਬਿੱਲ ਬਣਾਇਆ, ਹਨਾ। ਤੇ ਇਹ ਕੀ ਚੱਕਰ ਕੀ ਦੇ ਕਿਤੇ ਗੱਲ ਚੱਲਦੀ ਹੈ, ਕਿਸੇ ਨਾਲ ਕਰੋ ਗੱਲ। ਇੱਥੇ ਕੰਟੀਨਿਊ ਜੋ ਮਕੈਨਿਕ ਇਹਨਾਂ ਦੇ ਆਪਣੇ ਆ, ਉਹ ਬਹੁਤ ਜ਼ਿਆਦਾ ਪੈਸੇ ਲੈ ਰਹੇ ਆ। ਕੋਈ ਇਹਦੇ ਬਾਰੇ ਕੋਈ ਕਰੋ ਗੱਲ ਕਿਸੇ ਪਾਸੇ, ਜੇ ਕੋਈ ਹੱਲ ਹੁੰਦਾ ਇਹਦਾ। ਸਾਰਿਆਂ ਨੂੰ ਪਹਿਲਾਂ ਇਹ ਚੀਜ਼ ਦਾ ਜਵਾਬ ਮੈਂ ਤੁਹਾਨੂੰ ਇੱਕ ਦਿੰਦਾ ਕਿ ਪਹਿਲਾਂ ਤੁਸੀਂ ਸੀਲ ਲੀਕ ਕਰਦੀ ਹੈਗੀ ਆ। ਜੇ ਅਸੀਂ ਆਪਣੇ ਟਰੱਕ ਦੀ ਪ੍ਰੀ ਇੰਸਪੈਕਸ਼ਨ ਹਰ ਟਾਈਮ ਜਦੋਂ ਅਸੀਂ ਸਵੇਰੇ ਟਰੱਕ ਤੋਰਨਾ ਹੈ, ਜੇ ਅਸੀਂ ਪ੍ਰੀ ਇੰਸਪੈਕਸ਼ਨ ਢੰਗ ਦੇ ਨਾਲ ਕਰਕੇ ਤੋਰੀਏ ਤੇ ਸਾਡੀਆਂ ਇਹ ਬਹੁਤ ਜ਼ਿਆਦੀਆਂ ਜਿਹੜੀਆਂ ਗਲਤੀਆਂ ਆ ਇਹ ਉਸ ਸਕੇਲ ਤੇ ਜਾਣ ਤੋਂ ਪਹਿਲਾਂ ਅਸੀਂ ਚੈੱਕ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਫੜ ਸਕਦੇ ਹਾਂ, ਬਾਅਦ ਚੈੱਕ ਕਰਵਾ ਸਕਦੇ ਹਾਂ। ਦੂਸਰੀ ਗੱਲ, ਜਿਹੜੇ ਮਕੈਨਿਕ ਹੈਗੇ ਆ, ਟਰੱਕ ਸਕੇਲ ਦੇ ਉੱਤੇ ਮਕੈਨਿਕ ਦੀ ਲੋੜ ਹੁੰਦੀ ਆ, ਕਿਉਂਕਿ ਉੱਥੇ ਮਕੈਨਿਕ ਜਿਹੜੇ ਆਊਟ ਆਫ ਸਰਵਿਸ ਹੁੰਦੀਆਂ ਗੱਡੀਆਂ ਉਹਨਾਂ ਨੂੰ ਠੀਕ ਕਰਨ। ਇੱਕ ਬਿਜ਼ਨਸ ਮਾਡਲ ਹੈਗਾ। ਮੈਂ 100% ਇਹ ਨਹੀਂ ਕਹਿ ਰਿਹਾ ਕਿ ਥਿੰਗਸ ਆਰ ਰਾਈਟ, ਪਰ ਜੇ ਉੱਥੇ ਉਹ ਖੜੇ ਰਹਿੰਦੇ ਆ, ਜਾਂ ਮੰਨ ਲਓ ਹੁਣ ਤੁਸੀਂ ਟਰੱਕ ਉੱਥੇ ਲੈ ਕੇ ਗਏ ਆ, ਤੁਹਾਡਾ ਟਰੱਕ ਆਊਟ ਆਫ ਸਰਵਿਸ ਕਰਤਾ, ਜੇ ਉੱਥੇ ਉਹ ਨਾ ਖੜੇ ਹੋਣ ਤੇ ਉਹਨਾਂ ਨੂੰ ਵਾਪਸ ਤੁਸੀਂ ਮੋਹਾਲੀ ਟਾਊਨ ਤੋਂ ਸੱਦਣਾ ਹੋਵੇ, ਉੱਥੋਂ 2.5-3 ਘੰਟੇ ਜਾਂ ਲੱਗਣੀਆਂ, ਉਹ ਕਵੇ ਮੈਨੂੰ 2 ਘੰਟੇ ਲੱਗਣੇ ਆ, 3 ਘੰਟੇ ਲੱਗਣੇ ਆ, ਤੁਹਾਡੀ ਜਿਹੜੀ ਲੌਗ ਬੁੱਕ ਆ ਉਹ ਆਊਟ ਹੋ ਰਹੀ ਆ। ਹੁਣ ਤੁਸੀਂ ਉੱਥੇ ਨਾਲੇ $200, $300, $500, $700 ਦਿਓਗੇ, ਫਿਰ ਤੁਸੀਂ 10 ਘੰਟੇ ਉੱਥੇ ਸਲੀਪ ਕਰੋਗੇ, ਫਿਰ ਤੁਸੀਂ ਉੱਥੋਂ ਤੁਰੋਗੇ। ਸੋ ਇਨ ਦਾ ਸੈਂਸ ਕਿ ਯੈਸ, ਇਹ ਬਿਜ਼ਨਸ ਹੈਗਾ, ਬਿਜ਼ਨਸ ਉਹਨਾਂ ਦਾ ਮਕੈਨਿਕਸ ਦਾ ਹੈਗਾ, ਐਂਡ 100% ਉਹ ਉੱਥੇ ਪ੍ਰੋਬਲਮੈਟਿਕ ਹੈਗਾ। ਔਰ ਇਹ ਉਸ ਸਕੇਲ ਤੇ ਨਹੀਂ, ਬਹੁਤ ਸਕੇਲਾਂ ਦੇ ਉੱਤੇ ਹੈਗਾ ਕਿ ਜਿੱਥੇ ਜਿਹੜੇ ਮਕੈਨਿਕਸ ਆ ਉਹ ਲਾਗੇ ਛਾਗੇ ਬੈਠੇ ਰਹਿੰਦੇ ਆ। ਕਈ ਸਕੇਲਸ ਹੈਗੀਆਂ ਉਹਨਾਂ ਦੇ ਲਾਗੇ ਟਰੱਕ ਸਟਾਪ ਹੈਗੇ ਆ, ਮਕੈਨਿਕ ਸਕੇਲ ਤੇ ਨਹੀਂ ਬਹਿੰਦਾ, ਉਹ ਟਰੱਕ ਸਟਾਪ ਤੇ ਬੈਠ ਜਾਂਦਾ ਬਿਲਕੁਲ ਲਾਗੇ, ਠੀਕ ਹੈ ਨਾ। ਉਹਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਟਰੱਕ ਆਰਡਰ ਆ ਜਾਣਾ, ਮੈਨੂੰ ਕਾਲ ਆ ਜਾਣੀ ਆ। ਐਂਡ ਡੈਫੀਨੇਟਲੀ ਉਹਨਾਂ ਦੀ ਜਿਹੜੇ ਉੱਥੇ ਆਪਣੇ ਪੁਲਿਸ ਵਾਲੇ ਹੈਗੇ ਆ, ਜਿਹੜੇ ਉੱਥੇ ਇੰਸਪੈਕਟਰਸ ਹੈਗੇ ਆ, ਉਹ obviously they are close to each other, ਠੀਕ ਹੈ ਨਾ। ਉਹਨਾਂ ਨੇ ਉਹ ਅਪਰੂਵ ਕੀਤਾ ਹੁੰਦਾ ਜਾਂ ਕੁਛ ਕੀਤਾ ਹੁੰਦਾ, they are close to each other, so they can give them call, they can tell them okay ਠੀਕ ਹੈ ਯਾਰ ਇੱਥੇ ਖੜ ਜਾ, ਜਾਣ ਦੀ ਲੋੜ ਨਹੀਂ। ਸੋ ਦੋਨੋਂ ਪਾਸੇ ਜਿਹੜੀ ਆ ਉਹ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ। ਡੈਫੀਨੇਟਲੀ 100% ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ। ਉੱਥੇ ਚਾਰਜ ਐਕਸਟਰਾ ਹੁੰਦੇ ਆ, ਬਹੁਤ ਐਕਸਟਰਾ ਚਾਰਜ ਹੁੰਦੇ ਆ। ਮੈਂ ਇੱਕ ਵਾਰੀ ਖੁਦ ਆਊਟ ਆਫ ਸਰਵਿਸ ਹੋਇਆ ਸੀਗਾ, ਇੱਕ ਮੇਰਾ ਬ੍ਰੇਕ ਲਾਈਟ ਦਾ ਇੱਕ ਬਲਬ ਜਿਹੜਾ ਉਹ ਕਰ ਗਿਆ ਸੀਗਾ, ਸ਼ਾਰਟ ਕਰ ਗਿਆ ਸੀ। ਉਹ ਇੱਕ ਬਲਬ ਚੇਂਜ $470 ਦਿੱਤੇ ਸੀਗੇ। ਸੋ ਆਈ ਐਗਰੀ, ਇਹ ਬਿਲਕੁਲ ਠੀਕ ਹੈ, ਪਰ ਉਹ ਗਲਤੀ ਉੱਥੇ ਸਾਡੀ ਵੀ ਆ ਕਿ ਅਸੀਂ ਪ੍ਰੀ ਇੰਸਪੈਕਸ਼ਨ ਦੇ ਵਿੱਚ ਇਹ ਜਦੋਂ ਦੇਖੋ ਜਿਹੜੀ ਸੀਲ ਲੀਕ ਆ, ਇਹ ਤੁਹਾਡੀ ਇੱਕਦਮ ਤਾਂ ਲੀਕ ਕੀਤੀ ਨਹੀਂ ਉੱਥੇ, ਇਹ ਸੀਲ ਲੀਕ ਪਹਿਲਾਂ ਕੀਤੀ ਆ। ਉਹ ਯੂ ਕੁਡ ਹੈਵ ਬੀਨ ਚੈੱਕਡ ਇਟ। ਜੇ ਤੁਸੀਂ ਚੈੱਕ ਕਰਕੇ ਤੁਰੋ, ਜੇ ਤੁਸੀਂ ਆਪਣੀ ਪ੍ਰੀ ਟ੍ਰਿਪ ਪੋਸਟ ਟ੍ਰਿਪ ਇੰਸਪੈਕਸ਼ਨ ਚੱਜ ਨਾਲ ਸਾਰੇ ਜਣੇ ਕਰੋ, ਤੇ ਇਹ ਬਹੁਤ ਜ਼ਿਆਦੀਆਂ ਪ੍ਰੋਬਲਮ ਜਿਹੜੀਆਂ ਇਹ ਸੋਲਵ ਹੋ ਸਕਦੀਆਂ ਜੀ। ਤੇ ਪਿਛਲੀ ਵਾਰੀ ਵੀ ਰਮਨ ਜੀ ਜਿਹੜੇ ਕਾਫੀ ਕਾਲਸ ਆਏ ਸੀ, ਉਹ ਮਕੈਨਿਕ ਵਾਲਾ ਰੌਲਾ ਵੀ ਕਿੰਨੇ ਚੈੱਕ ਕੀਤਾ ਤੇ ਕਿੰਨੇ ਟੈਸਟ ਟਿਕਟ ਜਿਹੜੀ ਉਹ ਦਿੱਤੀ, ਉਹ ਬਾਅਦ ਦੇ ਵਿੱਚ ਤੁਹਾਡੀ ਗੱਲ ਹੋ ਸਕੀ ਉੱਥੇ? ਮੇਰੀ ਉੱਥੇ ਨਹੀਂ ਹੋਈ, ਲੇਕਿਨ ਮੇਰੀ CHP ਨਾਲ ਗੱਲ ਹੋਈ ਆ। ਉਹ ਕਹਿੰਦੇ ਕਿ ਦੇ ਆਰ ਆਪਣੇ ਸਟੇਟ ਦੇ ਮਕੈਨਿਕਸ ਆ, ਉੱਥੇ ਕੋਈ ਜਿਹੜਾ ਟਰੱਕ ਦਾ ਕੋਈ ਉਹ ਆਪਣਾ ਖੜਾ ਆ, ਆਪਣਾ ਟੋ ਟਰੱਕ ਵਾਲਾ ਖੜਾ ਆ, ਉਹ ਆਣ ਕੇ ਚੈੱਕ ਨਹੀਂ ਕਰ ਸਕਦਾ। ਨੋ ਵੇ ਪੋਸੀਬਲ ਕਿ ਉਹ ਬੰਦੇ ਨੂੰ ਉੱਥੇ ਉਹ ਅੰਦਰ ਐਂਟਰ ਵੀ ਕਰਨ ਦੇਣ ਉੱਥੇ ਬੇ ਦੇ ਵਿੱਚ, ਉਹਦੇ ਵਿੱਚ, ਠੀਕ ਹੈ ਨਾ। ਠੀਕ ਹੈ। ਸੋ ਜਿਹੜੇ ਉੱਥੇ ਉਹ ਲੁੱਕ ਲਾਈਕ ਉਹਨਾਂ ਨੇ ਆਪਣੀਆਂ ਵਰਦੀਆਂ ਉਦਾਂ ਦੀਆਂ ਮਕੈਨਿਕ ਵਾਲੀਆਂ ਪਾਈਆਂ, ਪੁਲਿਸ ਵਾਲੀ ਦਾ ਵਰਦੀ ਪਾ ਕੇ ਉਹਨੇ ਟਰੱਕ ਦੇ ਥੱਲੇ ਨਹੀਂ ਜਾਣਾ। ਉਹਨਾਂ ਨੇ ਉਹ ਆਪਣੀ ਇੰਡੀਆ ਦੇ ਵਿੱਚ ਡਾਂਗਰੀ ਕਹਿੰਦੇ ਉਹਨੂੰ, ਲੰਮੀ ਜਿਹੀ ਪਾਈ ਹੁੰਦੀ ਆ, ਤੇ ਉਹ ਲੱਗਦੇ ਆ ਹੁੰਦੇ ਹੀ ਮਕੈਨਿਕ ਆ ਉਹ। ਦੈਟਸ ਵਾਈ ਦੇ ਹਾਇਰ ਦੈਮ। ਸੋ ਉਹ ਰਾਈਟ ਅਪ ਜਿਹੜਾ ਹੈ ਨਾ, ਜਦੋਂ ਉਹ ਰਿਪੋਰਟ ਤੁਹਾਡੀ ਥੱਲੇ ਟਰੱਕ ਦੀ ਉਹ ਕਹਿੰਦੇ ਲੈਂਦੇ ਆ, ਉਹ ਤੋਂ ਬਾਅਦ ਉਹ ਬੇ ਦੇ ਵਿੱਚ ਜਿਹੜਾ ਕੰਪਿਊਟਰ ਪਿਆ ਉੱਥੇ ਉਹ ਪੰਚ ਇਨ ਕਰਦੇ ਆ। ਉਸ ਤੋਂ ਬਾਅਦ ਜਿਹੜਾ ਇੰਸਪੈਕਟਰ ਆ ਅੰਦਰ ਤੁਹਾਨੂੰ ਟਿਕਟ ਇਸ਼ੂ ਕਰਦਾ ਆ। ਦੈਟ ਇਜ਼ ਦਾ ਪ੍ਰੋਸੈਸ। ਇਟਸ ਨਾਟ ਦਾ ਪ੍ਰੋਸੈਸ ਦੈਟ ਕਿ ਕੋਈ ਬਾਹਰਲਾ ਬੰਦਾ ਉੱਥੇ ਜਾ ਕੇ ਤੁਹਾਡੀ ਇੰਸਪੈਕਸ਼ਨ ਟਰੱਕ ਦੀ ਕਰੂਗਾ ਤੇ ਮੁੜ ਕੇ ਕਹੂਗਾ ਜੀ ਆਹ ਗਲਤ ਹੈ। ਨਹੀਂ, ਇੱਦਾਂ ਨਹੀਂ ਹੁੰਦਾ ਜੀ। ਠੀਕ ਹੈ ਜੀ। ਅਗਲੇ ਕਾਲਰ ਜਸਪਾਲ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤਿੰਨਾਂ ਭਰਾਵਾਂ? ਸਤਿ ਸ਼੍ਰੀ ਅਕਾਲ ਜੀ। ਸਤਿ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਆ ਜੀ, ਆਪਣੇ ਕੋਈ ਬਾਇਓ ਪ੍ਰੋਗਰਾਮ ਹੈਗਾ ਵਾ ਜਿਹਦੇ ਵਿੱਚ ਆਪਾਂ ਨੂੰ ਸਾਰੇ ਟਰੱਕ ਰਜਿਸਟਰ ਕਰਨੇ ਚਾਹੀਦੇ ਆ? ਕੋਈ ਹੈ ਕੋਈ ਵੈਬਸਾਈਟ? ਬਾਇਓ ਪ੍ਰੋਗਰਾਮ ਤਾਂ ਨਹੀਂ ਸੁਣਿਆ ਜੀ ਮੈਂ ਕੋਈ ਵੀ। BIO ਕਹਿੰਦੇ ਉਹਦੇ ਵਿੱਚ ਨਹੀਂ। ਰਜਿਸਟਰ ਕਰੋ ਤੁਸੀਂ ਟਰੱਕ। ਕਿਹੜੀ ਜਗ੍ਹਾ? ਕੈਲੀਫੋਰਨੀਆ ਜੀ?